Senior US diplomat will travel to India and engage with its civil society over free speech and marginalization of minorities after Indian Prime Minister Modi's recent US visit when he denied the abuse of religious minorities existing in his country. ਉਜ਼ਰਾ ਜ਼ਿਆ ਜਿਹੜੀ ਅੰਡਰ ਸੈਕਟਰੀ ਹੈ ਉਹਨੇ ਇੰਡੀਅਨ ਗਵਰਨਮੈਂਟ ਨੂੰ ਕਿਹਾ ਕਿ ਜੇ ਮਨੀਪੁਰ ਦੀ ਸਿਚੁਏਸ਼ਨ ਤੁਹਾਡੇ ਤੋਂ ਕੰਟਰੋਲ ਨਹੀਂ ਹੁੰਦੀ ਤੇ ਸਾਨੂੰ ਸੇਵਾ ਦਿਓ। ਇੱਕ ਪਾਸੇ ਮੋਦੀ ਨੂੰ ਸੱਦ ਕੇ ਰੈੱਡ ਕਾਰਪੇਟ ਵੈਲਕਮ, ਸੈਕੰਡ ਟਾਈਮ ਉਹਨੂੰ ਜੁਆਇੰਟ ਹਾਊਸ ਨੂੰ ਐਡਰੈਸ ਕਰਨ ਦਾ ਆਨਰ ਔਰ ਬੜੇ ਬੜੇ ਉਹਦੇ ਲਈ ਅਲਫਾਜ਼, ਪਰ ਐਨ ਜਿਉਂ ਹੀ ਮੋਦੀ ਵਾਪਸ ਜਾਂਦਾ ਹੈ ਅਗਲੇ ਦਿਨ US ਸਟੇਟ ਡਿਪਾਰਟਮੈਂਟ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੰਦਾ ਹੈ ਕਿ ਇੰਡੀਆ 'ਚ ਕ੍ਰਾਈਮ ਹੈ, ਰੇਪ ਹੈ। ਭਾਰਤ ਦੇ ਮੂੰਹ 'ਤੇ ਚਪੇੜ ਵਾਂਗ ਸੀ ਕਿ ਵੀ ਇੱਥੇ ਤਾਂ ਬੜਾ ਜਿਹੜਾ ਉਹ ਮੋਦੀ ਨੂੰ ਐਂ ਪ੍ਰੈਜ਼ੈਂਟ ਕੀਤਾ ਗਿਆ ਜਿਵੇਂ ਬਹੁਤ ਵੱਡਾ ਲੀਡਰ ਆ ਗਿਆ, ਲੇਕਿਨ ਜਿਸ ਮੁਲਕ ਨੂੰ ਉਹ ਰਿਪਰੈਜ਼ੈਂਟ ਕਰਦਾ ਉੱਥੇ ਤਾਂ ਜਾਣ ਤੋਂ ਤੁਸੀਂ ਰਿਸਟ੍ਰਿਕਟ ਕਰ ਰਹੇ ਹੋ ਆਪਣੇ ਸ਼ਹਿਰੀਆਂ ਨੂੰ ਕਿ ਉਹ ਕ੍ਰਾਈਮ ਕੈਪੀਟਲ ਹੈ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि यूं जापदा है कि अमरीका वालों भारत प्रति दो पक्षी पहुंच जड़ी है वो अपनाई जा रही है। एक पासे मोदी की पिठ थापड़ी जा रही है तो दूसरे पासे ह्यूमन राइट्स मुद्दे ते भारत ते काफ़ी दबाव जड़ा वो बनाया जा रहा है। और इस हफ्ते अमरीका की अंडर सैकटरी अपस्टेट फॉर डेमोक्रेसी एंड ह्यूमन राइट्स बीबी उजरा जिया भारत के दौरे ते हैं। उन्होंने वालों घट गिनतियां की धार्मिक आज़ादी का मुद्दा जड़ा मोदी को उठाया जा रहा है। सो इस बारे आप गलबात करन जा रहे हैं। सो असीं चाहांगे कि दोस्तों इस तरह बने रहना, देखण सुन लिया, लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? ਦੇਖੋ ਵੈਸੇ ਤਾਂ ਬਾਅਦ ਦੇ ਵਿੱਚ ਹਿਸਟਰੀ ਜੱਜ ਕਰਦੀ ਹੁੰਦੀ ਹੈ ਜਦੋਂ ਕਿਸੇ ਵੀ ਅਮਰੀਕਨ ਪ੍ਰੈਜ਼ੀਡੈਂਟ ਦਾ ਵਕਤ ਗੁਜ਼ਰ ਜਾਂਦਾ ਹੈ, ਇੱਕ ਟਰਮ ਜਾਂ ਦੋ ਟਰਮ ਜਿਹੜਾ ਵੀ ਹੁੰਦਾ ਉਸ ਤੋਂ ਬਾਅਦ ਉਸ ਦੇ ਪੀਰੀਅਡ ਦੀਆਂ ਸਕਸੈਸਿਸ ਐਂਡ ਫੇਲਿਅਰਸ, ਅੱਛਾ, ਸਫਲਤਾਵਾਂ ਔਰ ਅਸਫਲਤਾਵਾਂ ਉਹਨਾਂ ਦੇ ਉੱਤੇ ਚਰਚਾ ਹੁੰਦੀ ਹੈ। ਪਰ ਮੈਨੂੰ ਜੇ ਮੈਂ ਨਿੱਜੀ ਤੌਰ 'ਤੇ ਕਹਾਂ ਕਿ ਵੀ ਪ੍ਰੈਜ਼ੀਡੈਂਟ ਬਾਈਡਨ ਦੀ ਵਿਦੇਸ਼ ਨੀਤੀ ਦੇ ਉੱਤੇ, ਫੋਰਨ ਅਫੇਅਰਸ ਦੇ ਉੱਤੇ ਬਹੁਤ ਅਫਸੋਸ ਹੁੰਦਾ ਕਿਉਂਕਿ ਮੈਂ ਹਮੇਸ਼ਾ ਇਹ ਸਮਝਦਾ ਸੀ ਕਿ ਜਦੋਂ ਬਾਈਡਨ ਰਨ ਵੀ ਕੀਤਾ ਪ੍ਰੈਜ਼ੀਡੈਂਸੀ ਲਈ ਕਿ ਵੀ ਇਹਦਾ ਸਭ ਤੋਂ ਸਟਰੋਂਗ ਜੇ ਕੋਈ ਪਲੈਂਕ ਹੋਏਗਾ ਤੇ ਉਹ ਫੋਰਨ ਪਾਲਿਸੀ ਹੋਏਗੀ ਕਿਉਂਕਿ ਆਲਮੋਸਟ 40 ਸਾਲ ਸੈਨੇਟ ਦੇ ਵਿੱਚ ਹੁੰਦਿਆਂ ਜਿਹੜੀ ਫੋਰਨ ਰਿਲੇਸ਼ਨਸ ਕਮੇਟੀ ਹੈ ਉਹਦਾ ਚੇਅਰਮੈਨ ਵੀ ਸੀ। ਅੱਛਾ। ਔਰ ਇੰਟਰਨੈਸ਼ਨਲ ਪੋਲਿਟਿਕਸ ਨੂੰ ਵੀ ਬੜੀ ਚੰਗੀ ਤਰ੍ਹਾਂ ਸਮਝਦਾ ਹੈ। ਬਿਲਕੁਲ। ਔਰ ਸੈਨੇਟ ਦੇ ਤੌਰ ਦੇ ਉੱਤੇ ਜਿਹੜੀ ਹੈ ਫੋਰਨ ਪਾਲਿਸੀ ਦੀਆਂ ਬਹੁਤ ਸਾਰੀਆਂ ਖੂਬੀਆਂ ਔਰ ਕਿੰਨੇ ਪ੍ਰੈਜ਼ੀਡੈਂਟਸ ਦੇ ਨਾਲ ਸਰਵ ਕੀਤਾ ਹੈ, ਓਬਾਮਾ ਦੇ ਨਾਲ, ਕਲਿੰਟਨ ਦੇ ਵੇਲੇ ਔਰ ਉਹ ਸਾਰੇ ਪੀਰੀਅਡ। ਔਰ ਹਾਲਾਂ ਵਿਦਨ ਕੰਟਰੀ ਫਾਈਨੈਂਸ਼ੀਅਲ ਪਾਲਿਸੀਜ਼ ਜਾਂ ਦੂਜੀਆਂ ਉਹ ਡੈਮੋਕ੍ਰੈਟਾਂ ਦੀਆਂ ਵਿੱਚ ਵਿਚਾਲੇ ਜਿਹੀਆਂ ਹੀ ਹੁੰਦੀਆਂ ਨੇ। ਔਰ ਮੈਨੂੰ ਲੱਗਦਾ ਸੀ ਵੀ ਉਹਦੇ 'ਚ ਜਿਵੇਂ ਟਰੰਪ ਈਰਾ 'ਚ ਜਾਂ ਉਸ ਤੋਂ ਪਹਿਲਾਂ ਰੀਗਨ ਈਰਾ 'ਚ ਜਿਹੜਾ ਹਾਈਟ ਗਈ ਉਹਦੇ 'ਚ ਤਾਂ ਇਹ ਮਾਰ ਖਾਣਗੇ, ਲੇਕਿਨ ਫੋਰਨ ਪਾਲਿਸੀ 'ਚ ਇਹ ਐਕਸੈਲ ਕਰਨਗੇ। ਔਰ ਉਹ ਜੇ ਕੋਈ ਦੂਜੀਆਂ ਕਮੀਆਂ ਵੀ ਨੇ ਡਿਊ ਟੂ ਓਲਡ ਏਜ ਐਂਡ ਬਾਕੀ ਉਹ ਪੂਰਾ ਹੋਏਗਾ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਬਾਈਡਨ ਦੀ ਫੋਰਨ ਪਾਲਿਸੀ ਤਾਂ ਡਿਜ਼ਾਸਟਰ ਵਾਲੀ ਹੈ। ਹਾਲਾਂ ਜੇ ਯੂਕਰੇਨ ਦੀ ਗੱਲ ਕਰੀਏ ਕਿਉਂਕਿ ਆਲਰੇਡੀ 31 ਮੁਲਕ ਨੈਟੋ 'ਚ ਨੇ ਔਰ ਅੱਜ ਕੱਲ੍ਹ ਪਿਛਲੇ ਕੱਲ੍ਹ ਤੋਂ UK ਪ੍ਰੈਜ਼ੀਡੈਂਟ ਬਾਈਡਨ ਉਹਦੇ ਨਾਲ ਰਿਸ਼ੀ ਸੁਨਕ ਦੇ ਨਾਲ ਵੀ ਮੁਲਾਕਾਤ ਹੋਈ ਕਿਉਂਕਿ ਨੈਟੋ ਇਸ ਵੇਲੇ ਕੰਸਰਨਡ ਹੈ। ਚਲੋ ਇੱਕ ਗੱਲ ਚੰਗੀ ਹੈ ਵੀ ਸਵੀਡਨ ਦੀ ਮੈਂਬਰਸ਼ਿਪ ਨੈਟੋ ਦੀ ਟਰਕੀ ਨੇ ਓਕੇ ਕਰ ਦਿੱਤੀ, ਫਿਨਲੈਂਡ ਤਾਂ ਆ ਹੀ ਗਿਆ ਸੀ, ਉਹ ਹੋ ਗਿਆ। ਲੇਕਿਨ ਜਿਹੜਾ ਆਲ ਆਫ ਏ ਸਡਨ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਇਹ ਫੈਸਲਾ ਸੀ ਕਿ ਜੀ $800 ਮਿਲੀਅਨ ਦੇ ਜਿਹੜੇ ਮਿਊਨੀਸ਼ਨ ਉਹਨਾਂ ਨੂੰ ਦੇਣੇ ਨੇ ਯੂਕਰੇਨ ਨੂੰ ਅਗੇਂਸਟ ਰਸ਼ੀਆ। ਹੁਣ ਇਹ ਇੱਕ ਐਸਾ ਪਾਰਟ ਹੈ ਜਿਸ ਦੇ ਉੱਤੇ ਆਲਮੋਸਟ ਜਦੋਂ ਤੁਸੀਂ ਅਫਗਾਨਿਸਤਾਨ ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਨੇ ਅਟੈਕ ਕੀਤਾ ਔਰ ਜਦੋਂ ਵਾਪਸ ਵੀ ਫੌਜਾਂ ਆ ਗਈਆਂ ਤੇ ਕਿੰਨੇ ਸਾਰੇ ਬੱਚੇ ਜਿਹੜੇ ਨੇ ਉਹ ਅਪਾਹਜ ਹੋਏ ਸੀ ਕਿਉਂਕਿ ਜਿਹੜਾ ਬੂਬੀ ਟਰੈਪ ਜਿਹਨੂੰ ਕਿਹਾ ਜਾਂਦਾ ਸੀ ਕਿ ਵੀ ਉਹ ਰੱਖੇ ਹੋਏ ਉਹਨਾਂ ਨੇ ਜ਼ਮੀਨ ਦੇ ਵਿੱਚ ਲਾਏ ਹੁੰਦੇ ਸੀ, ਉਹ ਬਾਅਦ 'ਚ ਜਦੋਂ ਨਿਕਲ ਆਏ ਆ ਗਏ ਫੌਜ ਵਾਪਸ, ਉਹ ਬੱਚੇ ਜਦੋਂ ਚੁੱਕਦੇ ਸੀ ਜਾਂ ਮਿੱਟੀ ਨਾਲ ਖੇਡ ਰਹੇ ਨੇ ਜਾਂ ਦੂਜੇ ਨੇ ਤਾਂ ਉਹ ਫੜ ਜਾਂਦੇ ਸੀ। ਇਸੇ ਤਰ੍ਹਾਂ ਜਿਹੜਾ ਇਸ ਲੈਵਲ ਦਾ ਦੇ ਇਹ ਬੌਂਬ ਜਿਹੜੇ ਇਮੀਡੀਏਟ ਵਿਸਿਨਿਟੀ ਦੇ ਵਿੱਚ ਬਸਟ ਕਰਦੇ ਨੇ ਉਹ 120 ਤੋਂ ਜ਼ਿਆਦਾ ਦੇਸ਼ਾਂ ਨੇ ਟਰੀਟੀ ਕੀਤੀ ਹੋਈ ਹੈ ਜਿਹਦੇ 'ਚ ਅਮਰੀਕਾ ਵੀ
ਉਸ ਦਾ यूके भी ਉਹਦਾ ਹਿੱਸਾ ਹੈ, ਨੈਟੋ ਦੇ ਬਾਕੀ ਮੁਲਕ, ਕਿ ਬਾਈਡਨ ਨੇ ਕਿਹਾ ਜੀ ਅਸੀਂ ਯੂਕਰੇਨ ਨੂੰ ਉਹ ਦੇਵਾਂਗੇ ਔਰ ਨਤੀਜੇ ਦੇ ਤੌਰ ਤੇ ਹਾਲਾਂ ਵਿਰੋਧ ਬਾਕੀਆਂ ਨੇ ਕੀਤਾ, ਨਿਊਜ਼ੀਲੈਂਡ ਨੇ ਕਾਫੀ ਵੋਕਲ ਵਿਰੋਧ ਕੀਤਾ ਕਿ ਭਾਈ ਅਸੀਂ ਤਾਂ ਉਹਦੇ ਸਿਗਨੇਟਰੀ ਹਾਂ। ਲੇਕਿਨ ਇੱਕ ਪਾਸੇ ਅਸੀਂ ਪੁਤਿਨ ਦੀ ਲਾਈਨ ਦੇਖ ਰਹੇ ਹਾਂ ਵੀ ਉਹ ਆਲਰੇਡੀ ਨਿਊਕਲੀਅਰ ਦੀਆਂ ਧਮਕੀਆਂ ਦੇ ਰਿਹਾ। ਹੁਣ ਹਾਲਾਂ ਇਹ ਕਹਿ ਕੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਨਹੀਂ ਉਹ ਜਿਹੜਾ ਰਸ਼ੀਅਨ ਪਾਪੂਲੇਸ਼ਨ ਦੇ ਖਿਲਾਫ ਨਹੀਂ ਵਰਤਿਆ ਜਾਏਗਾ, ਸਿਵਿਲੀਅਨਸ ਦੇ ਖਿਲਾਫ ਨਹੀਂ ਵਰਤਿਆ ਜਾਏਗਾ। ਪਰ ਜਦੋਂ ਕਿਸੇ ਦੇ ਕੋਲ ਇਸ ਕਿਸਮ ਦਾ ਹੁੰਦਾ, ਮਤਲਬ ਇਹ ਹੈ ਕਿ ਅਸੀਂ ਇਸ ਜੰਗ ਨੂੰ ਉਸ ਪਾਸੇ ਵੱਲ ਪੁਸ਼ ਕਰ ਰਹੇ ਹਾਂ ਜਿੱਥੇ ਕਿ ਅਲਟੀਮੇਟਲੀ ਜਿਹੜਾ ਉਹ ਪੁਤਿਨ ਨਿਊਕਲੀਅਰ ਵੱਲ ਵੀ ਜਾ ਸਕਦਾ ਹੈ। ਔਰ ਇਹ ਇੱਕ ਹੋਰ ਪ੍ਰੋਵੋਕੇਸ਼ਨ। ਸੋ ਇਹ ਪਾਰਟ ਤਾਂ ਵੈਸੇ ਹੀ ਕਿਉਂਕਿ ਇਹਨਾਂ ਦਿਨਾਂ 'ਚ ਸਾਰੀ ਚਰਚਾ 'ਚ ਹੈ ਔਰ ਇਸ ਨੂੰ ਅਸੀਂ ਮੈਂਸ਼ਨ ਕੀਤਾ। ਲੇਕਿਨ ਅਸੀਂ ਜੇ ਭਾਰਤ ਦੇ ਹਵਾਲੇ ਨਾਲ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਦੇਖੀਏ, ਹੁਣ ਬਾਈਡਨ ਜਦੋਂ ਪਹਿਲੀ ਵਾਰ ਆਪਣੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਕਰਦਾ ਹੈ, ਇੰਡੀਆ ਦਾ ਉਹ ਸਟਰੋਂਗ ਕ੍ਰਿਟਿਸਿਜ਼ਮ ਕਰਦਾ ਹੈ, ਕਿਉਂਕਿ ਇਹੀ ਨਹੀਂ ਕਿ ਬਾਈਡਨ ਫੋਰਨ ਪਾਲਿਸੀ ਦੇ ਮਾਮਲੇ 'ਚ ਸੈਨੇਟ ਦੇ ਵਿੱਚ ਚੇਅਰਮੈਨ ਔਰ ਉਹਨੂੰ ਪਤਾ ਸੀ ਹਿਊਮਨ ਰਾਈਟਸ ਦਾ ਚੈਂਪੀਅਨ, ਮਾਈਨੋਰਿਟੀ ਰਾਈਟਸ ਦਾ ਚੈਂਪੀਅਨ, ਖੁਦ ਵੀ ਥੋੜਾ ਬਹੁਤ ਆਇਰਿਸ਼ ਬਲੱਡ ਹੈ, ਕੋਈ ਉਹ ਦੂਸਰਾ ਪਾਰਟ ਹਮੇਸ਼ਾ ਰਿਹਾ ਹਿਊਮਨ ਰਾਈਟਸ ਦੇ ਉੱਤੇ। ਔਰ ਪਹਿਲੀ ਕੈਂਪੇਨ ਵੇਲੇ ਇੰਡੀਆ ਨੂੰ ਕ੍ਰਿਟਿਸਾਈਜ਼ ਉਦੋਂ ਇਹ ਸੀ ਕਿ ਇਧਰ ਮੋਦੀ ਔਰ ਦੂਜੇ ਅਬ ਕੀ ਬਾਰ ਟਰੰਪ ਸਰਕਾਰ ਦੇ ਥੱਲੇ ਰਾਊਡੀ ਮੌਡੀ ਹਿਊਸਟਨ 'ਚ ਕਰ ਰਹੇ ਸੀ ਔਰ ਬਾਈਡਨ ਇੰਡੀਆ ਨੂੰ ਕ੍ਰਿਟਿਸਾਈਜ਼ ਕਰ ਰਿਹਾ ਸੀ ਹਿਊਮਨ ਰਾਈਟਸ ਦੇ ਮੁੱਦੇ ਤੇ। ਡੈਮੋਕ੍ਰੈਟਸ ਦਾ ਵੈਸੇ ਵੀ ਪਾਰਟ ਰਹਿੰਦਾ ਔਰ ਡੈਮੋਕ੍ਰੈਟਸ ਦੇ ਵਿਦਨ ਕਾਂਗਰਸ ਵੀ ਇਸ ਕਿਸਮ ਦੇ, ਜੇ ਹੁਣ ਮੋਦੀ ਨੂੰ ਇੱਥੇ ਸੱਦਿਆ ਜਾਂਦਾ ਹੈ ਰੈੱਡ ਕਾਰਪੇਟ ਵੈਲਕਮ, ਉਹਦੀ ਤੁਸੀਂ ਟਾਈਮਿੰਗ ਦੇਖੋ ਕਿ ਇੱਕ ਪਾਸੇ ਮਨੀਪੁਰ ਦੇ ਵਿੱਚ 300 ਚਰਚ ਸੜ ਰਹੇ ਨੇ, ਉਹਨਾਂ ਦਾ ਘੱਟ ਗਿਣਤੀਆਂ ਨਾਲ, ਮੁਸਲਮਾਨਾਂ ਨਾਲ, ਸਿੱਖਾਂ ਨਾਲ, ਈਸਾਈਆਂ ਨਾਲ ਕੀ ਹੋ ਰਿਹਾ ਤੇ ਉਹਨੂੰ ਮੋਦੀ ਨੂੰ ਇੱਥੇ ਸੱਦਾ ਦਿੱਤਾ ਜਾਂਦਾ। ਔਰ 75 ਕਾਂਗਰਸਮੈਨ ਜਿਹੜੇ ਨੇ ਉਹ ਮੋਦੀ ਨੂੰ ਲਿਖਦੇ ਨੇ, ਇਹਨੂੰ ਬਾਈਡਨ ਨੂੰ ਲਿਖਦੇ ਨੇ ਕਿ ਭਾਈ ਤੁਸੀਂ ਕੀ ਕਰ ਰਹੇ ਹੋ। ਪ੍ਰੈਜ਼ੀਡੈਂਟ ਓਬਾਮਾ ਉਸੇ ਦਿਨ CNN ਦੀ ਕ੍ਰਿਸਟੀਨ ਅਮਨਪੋਰ ਨੂੰ ਬਿਆਨਦਾ ਹੈ ਕਿ ਭਾਈ ਭਾਰਤ ਟੁੱਟਣ ਵੱਲ ਵੱਧ ਰਿਹਾ ਜੋ ਉੱਥੇ ਚੱਲ ਰਿਹਾ ਕੰਮ। ਹੁਣ ਇਸ ਸਭ ਦੇ ਚੱਲਦੇ ਆ ਇੱਕ ਪਾਸੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜੀ ਪਾਲਿਸੀ ਹੈ ਇਹ ਸ਼ਾਇਦ ਇਹਨਾਂ ਨੂੰ ਆਪ ਨੂੰ ਵੀ ਨਹੀਂ ਪਤਾ ਹੈ, ਉਹ ਤਾਂ ਦੁਬਿਧਾ ਦੇ ਵਿੱਚ ਜਾਂ ਡਬਲ ਗੇਮ ਖੇਡ ਹੀ ਰਹੇ ਨੇ। ਦੋ ਬੇੜੀਆਂ ਤੇ ਪੈਰ ਇੰਡੀਆ ਨੇ ਰੱਖਿਆ ਹੀ ਹੋਇਆ ਇੱਕੋ ਵੇਲੇ, ਅਮਰੀਕਾ ਔਰ ਰਸ਼ੀਆ ਦੋਨਾਂ ਦੇ ਨਾਲ ਤਾਲਮੇਲ ਰੱਖਣ ਦੀ ਲਾਈਨ ਥੱਲੇ। ਪਰ ਅਮਰੀਕਾ ਨੂੰ ਕੀ ਹੋਇਆ ਹੋਇਆ, ਉਹਨਾਂ ਦੀ ਤਾਂ ਕੋਈ ਮਜਬੂਰੀ ਹੋ ਸਕਦੀ ਹੈ। ਅਮਰੀਕਾ ਜੇ ਹਿਊਮਨ ਰਾਈਟਸ ਔਰ ਦੂਸਰਿਆਂ ਦੇ ਮੁੱਦੇ ਤੇ ਇਸ ਕਿਸਮ ਦਾ ਸਟਰੋਂਗ ਲਾਈਨ ਹੈ। ਹੁਣ ਇੱਕ ਪਾਸੇ ਮੋਦੀ ਨੂੰ ਸੱਦ ਕੇ ਰੈੱਡ ਕਾਰਪੇਟ ਵੈਲਕਮ, ਸੈਕੰਡ ਟਾਈਮ ਉਹਨੂੰ ਜੁਆਇੰਟ ਹਾਊਸ ਨੂੰ ਐਡਰੈਸ ਕਰਨ ਦਾ ਆਨਰ ਔਰ ਬੜੇ ਬੜੇ ਉਹਦੇ ਲਈ ਅਲਫਾਜ਼, ਪਰ ਐਨ ਜਿਉਂ ਹੀ ਮੋਦੀ ਵਾਪਸ ਜਾਂਦਾ ਹੈ ਅਗਲੇ ਦਿਨ US ਸਟੇਟ ਡਿਪਾਰਟਮੈਂਟ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੰਦਾ ਹੈ ਕਿ ਇੰਡੀਆ 'ਚ ਕ੍ਰਾਈਮ ਹੈ, ਰੇਪ ਹੈ, ਫਲਾਣਾ ਹੈ, ਢਿਮਕਾ ਹੈ। ਐਡਵਾਈਜ਼ਰੀ ਬੇਸ਼ੱਕ ਐਨੂਅਲ ਹੁੰਦੀ ਹੈ ਉਹ ਇੱਕ, ਲੇਕਿਨ ਜੇ ਤੁਸੀਂ ਟਾਈਮਿੰਗ ਦੇਖੋ ਤੇ ਉਹ ਭਾਰਤ ਦੇ ਮੂੰਹ ਤੇ ਚਪੇੜ ਵਾਂਗ ਸੀ ਕਿ ਵੀ ਇੱਥੇ ਤਾਂ ਬੜਾ ਜਿਹੜਾ ਉਹ ਮੋਦੀ ਨੂੰ ਐ ਪ੍ਰੈਜ਼ੈਂਟ ਕੀਤਾ ਗਿਆ ਜਿਵੇਂ ਬਹੁਤ ਵੱਡਾ ਲੀਡਰ ਆ ਗਿਆ। ਲੇਕਿਨ ਜਿਸ ਮੁਲਕ ਨੂੰ ਉਹ ਰਿਪਰੈਜ਼ੈਂਟ ਕਰਦਾ ਉੱਥੇ ਤਾਂ ਜਾਣ ਤੋਂ ਤੁਸੀਂ ਰਿਸਟ੍ਰਿਕਟ ਕਰ ਰਹੇ ਹੋ ਆਪਣੇ ਸ਼ਹਿਰੀਆਂ ਨੂੰ ਕਿ ਉਹ ਕ੍ਰਾਈਮ ਕੈਪੀਟਲ ਹੈ, ਉਹ ਇਹਨਾਂ ਸਟੇਟਾਂ 'ਚ ਇਹ ਹੋ ਰਿਹਾ। ਲੇਕਿਨ ਫੌਰਨ ਹੁਣ ਅਸੀਂ 22 ਜੂਨ ਨੂੰ ਮੋਦੀ ਵਾਪਸ ਗਿਆ, ਅੱਜ ਅਸੀਂ ਗੱਲ ਆਲਮੋਸਟ ਕਰ ਰਹੇ ਹਾਂ, ਅਜੇ ਮਹੀਨਾ ਵੀ ਨਹੀਂ ਹੋਇਆ। ਔਰ ਤੁਸੀਂ ਇਹਨਾਂ ਦੇ ਮੀਡੀਆ ਦੀ ਵੱਡੀ ਖਬਰ ਦੇਖੋਗੇ, ਹਾਲਾਂਕਿ ਖਬਰ ਇਹ ਪਹਿਲਾਂ ਆਈ ਕਿ ਸੀਨੀਅਰ US ਡਿਪਲੋਮੈਟ ਹੈਡਸ ਟੂ ਇੰਡੀਆ ਟੂ ਡਿਸਕਸ ਫ੍ਰੀ ਸਪੀਚ ਮਾਈਨੋਰਿਟੀ ਰਾਈਟਸ। ਇਹ ਰॉयटर्स ਦੀ ਖਬਰ ਹੈ। ਹੁਣ ਉਜ਼ਰਾ ਜ਼ਿਆ ਇਹ ਬੀਬੀ ਹੈ, US ਅੰਡਰ ਸੈਕਟਰੀ ਆਫ ਸਟੇਟ ਫॉर ਡੈਮੋਕ੍ਰੇਸੀ ਐਂਡ ਹਿਊਮਨ ਰਾਈਟਸ। ਔਰ ਇਹ ਹੈ ਕਿ ਜੀ ਉਜ਼ਰਾ ਜ਼ਿਆ ਜਿਹੜੀ ਹੈ ਉਹ ਭਾਰਤ ਦੇ ਦੌਰੇ ਤੇ ਜਾ ਰਹੀ ਹੈ ਔਰ ਉੱਥੇ ਜਾ ਕੇ ਉਹ ਗੱਲਬਾਤ ਕਰੇਗੀ ਭਾਰਤ ਦੇ ਸਰਕਾਰ ਦੇ ਨਾਲ ਕਿ ਇੱਥੇ ਫ੍ਰੀ ਸਪੀਚ ਦੇ ਉੱਤੇ ਰੈਸਟ੍ਰਿਕਸ਼ਨਸ ਨੇ, ਮਾਈਨੋਰਿਟੀ ਰਾਈਟਸ ਦੇ ਉੱਤੇ ਰੈਸਟ੍ਰਿਕਸ਼ਨਸ ਨੇ। ਔਰ ਇਹ ਰॉयटर ਦਾ ਇਹ ਕਹਿਣਾ ਕਿ ਸੀਨੀਅਰ US ਡਿਪਲੋਮੈਟ ਵਿਲ ਟਰੈਵਲ ਟੂ ਇੰਡੀਆ ਇਨ ਦਾ ਕਮਿੰਗ ਡੇਜ਼ and engage with its civil society over free speech and marginalization of minorities after Indian Prime Minister Modi's recent US visit when he denied the abuse of religious minorities existed in his country। ਹੁਣ ਇਸ ਸਾਰੇ ਦੇ ਚੱਲਦੇ ਉਹ ਚਲੀ ਗਈ ਇਹ ਖਬਰ ਕਿਉਂਕਿ ਅਸੀਂ ਸ਼ੋਅ ਬਾਅਦ 'ਚ ਕਰ ਰਹੇ ਹਾਂ। ਹੁਣ ਉਹ ਬੀਬੀ ਤਾਂ ਗਈ, ਉਜ਼ਰਾ ਜ਼ਿਆ ਉੱਥੇ ਪਹੁੰਚੀ ਹੋਈ ਹੈ। ਉਹਨੇ ਇੰਡੀਅਨ ਗਵਰਨਮੈਂਟ
ਆਫੀਸ਼ੀਅਲਸ ਨਾਲ ਵੀ ਗੱਲਬਾਤ ਕੀਤੀ, ਗਲੋਬਲ ਚੈਲੰਜਸ, ਡੈਮੋਕ੍ਰੇਸੀ, ਰੀਜਨਲ ਸਟੇਬਿਲਿਟੀ, ਹਿਊਮੈਨਿਟੇਰੀਅਨ ਰਿਲੀਫ, ਔਰ ਨਾਲ ਦੀ ਨਾਲ ਉਹਨਾਂ ਨੇ ਇਹ ਸਾਰਿਆਂ ਨੂੰ ਹਾਈਲਾਈਟ ਕੀਤਾ ਕਿ ਭਾਈ ਤੁਹਾਡੇ ਕੰਮ ਠੀਕ ਨਹੀਂ ਹੈ। ਔਰ ਉਹਨੇ ਬਾਅਦ ਦੇ ਵਿੱਚ ਜਿਹੜਾ ਦਲਾਈ ਲਾਮੇ ਨੂੰ ਵੀ ਮਿਲਣ ਗਈ, ਉਹ ਇੱਕ ਵੱਖਰਾ ਵਿਸ਼ਾ ਚੀਨ ਨੇ ਉਸ ਦੇ ਉੱਤੇ ਕ੍ਰਿਟਿਸਿਜ਼ਮ ਕੀਤਾ, ਔਰ ਦੂਸਰਾ NGOs ਨੂੰ ਵੀ ਮਿਲੇ। ਔਰ ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੈ ਕੀ ਹੋ ਰਿਹਾ। ਹੁਣ ਇਹ ਬੀਬੀ ਉਜ਼ਰਾ ਜ਼ੀਆ ਜਿਹੜੀ ਅੰਡਰ ਸੈਕਟਰੀ ਹੈ, ਉਹਨੇ ਇੰਡੀਅਨ ਗਵਰਨਮੈਂਟ ਨੂੰ ਕਿਹਾ ਕਿ ਜੇ ਮਨੀਪੁਰ ਦੀ ਸਿਚੁਏਸ਼ਨ ਤੁਹਾਡੇ ਤੋਂ ਕੰਟਰੋਲ ਨਹੀਂ ਹੁੰਦੀ ਤੇ ਸਾਨੂੰ ਸੇਵਾ ਦਿਓ, ਅਸੀਂ ਵੀ ਇਹਦੇ 'ਚ ਜਿਹੜਾ ਆਪਣਾ ਰੋਲ ਅਦਾ ਕਰ ਸਕਦੇ ਹਾਂ। ਹੁਣ ਔਰ ਇਸ ਦੇ ਉੱਤੇ ਕਾਂਗਰਸ ਨੇ ਕਾਫੀ ਤਿੱਖੀ ਜਿਹੜੀ ਹੈ ਆਪਣੀ ਟਿੱਪਣੀ ਵੀ ਦਿੱਤੀ ਹੈ ਕਿ ਭਾਈ, ਔਰ ਮੈਂ ਈਵਨ ਸੁਬਰਾਮਨਿਅਮ ਸਵਾਮੀ ਜਿਹੜਾ RSS ਆਈਡੀਆਲੋਗ ਆ, ਉਹ ਕਹਿ ਰਿਹਾ ਸੀ ਮੋਦੀ ਨੇ ਬੇੜਾ ਗਰਕ ਕਰਕੇ ਰੱਖਤਾ ਇੰਡੀਆ ਦਾ, ਅਮਰੀਕਾ ਜਾ ਕੇ ਵੀ ਕੁਝ ਨਹੀਂ ਮਿਲਿਆ, ਸਗੋਂ ਇਸ ਦੇ ਉਲਟ ਇਹ ਜੋ ਕੁਝ ਹੋ ਰਿਹਾ, ਉਹਨੇ ਕਿਹਾ ਵੀ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਇਹਨਾਂ ਨੇ ਚੀਨ ਨੂੰ ਇਗਨੋਰ ਕੀਤਾ ਤੇ ਜੋ ਮਨੀਪੁਰ 'ਚ ਹੋ ਰਿਹਾ ਹੁਣ ਚੀਨ ਦੱਸ ਰਿਹਾ, ਉਹਨੇ ਕਿਹਾ ਹੁਣ ਮਨੀਪੁਰ 'ਚ ਹੋਇਆ, ਹੁਣ ਉੱਤਰਾਖੰਡ 'ਚ ਵੀ ਹੋਏਗਾ। ਉੱਤਰਾਖੰਡ 'ਚ ਤਾਂ ਆਲਰੇਡੀ ਨੇਪਾਲ ਨਾਲ ਬਾਰਡਰ ਲੱਗਦੇ ਆ, ਉਹਨਾਂ ਨੇ ਕੀਤਾ। ਉਹਨੇ ਕਿਹਾ ਬਿਲਕੁਲ ਇਕਨੋਮੀ ਦਾ ਬੁਰਾ ਹਾਲ ਹੈ ਮੋਦੀ ਦੇ, ਸਭ ਕੁਝ ਥੱਲੇ ਨੂੰ ਜਾ ਰਿਹਾ, ਲੇਕਿਨ ਐਸੇ ਕੀ ਕਾਰਨ ਨੇ? ਉਹਨਾਂ ਨੇ ਕਿਹਾ ਵੀ ਉਹਨੂੰ ਇਹ ਉਭਾਰ ਰਹੇ ਨੇ, ਝੂਠਾ ਇਹਦੀ ਉਹ ਨਾਰਸਿਸਿਸਟ ਕੁਆਲਿਟੀ ਹੈਗੀ ਹੈ, ਉਹਨੂੰ ਉਭਾਰ ਰਹੇ ਨੇ, ਪਰ ਬੇਸਿਕਲੀ ਜਿਹੜਾ ਇੰਡੀਆ ਉਹਦਾ ਥੱਲਾ ਲੱਗਣ ਜਾ ਰਿਹਾ। ਔਰ ਮੈਂ ਵੀ ਜਦੋਂ ਇਸ ਟੌਪਿਕ ਨੂੰ ਚੁਣਿਆ ਤਾਂ ਮੈਂ ਇਹ ਦੇਖ ਰਿਹਾ ਸੀ, ਮੈਂ ਆਖਿਆ ਵੀ ਇਹ ਅਮਰੀਕਾ ਕਰ ਕੀ ਰਿਹਾ। ਇੱਕ ਪਾਸੇ ਜੇ ਤੁਸੀਂ ਹੁਣ 1-2 ਦਿਨਾਂ ਦੇ ਵਿੱਚ ਮੋਦੀ ਨੇ ਫਰਾਂਸ ਪਹੁੰਚ ਜਾਣਾ, ਔਰ ਇਹ ਵੀ ਇੰਡੀਅਨ ਮੀਡੀਆ ਡਿਸਕਸ ਕਰ ਰਿਹਾ ਫਰਾਂਸ ਕਿਉਂ ਤਰਜੀਹ ਦੇ ਰਹਾ ਹੈ ਭਾਰਤ ਕੋ, ਕਿਉਂ? ਉਹ ਭਾਈ ਉਹਨਾਂ ਨੇ ਆਪਣਾ ਸੌਦਾ ਵੇਚਣਾ, ਉਹ ਪਣਡੁੱਬੀਆਂ ਵੀ ਵੇਚਣਾ ਚਾਹੁੰਦੇ ਨੇ, ਸਬਮੈਰੀਨਸ ਔਰ ਦੂਜੇ ਵੀ, ਰਫੇਲ ਵੀ, ਇਹ ਸਾਰੇ ਸੌਦਾ ਵੇਚਣ। ਬਾਈਡਨ ਨੇ ਇਹ ਤਾਂ ਠੀਕ ਹੈ ਵੀ ਕੀ ਵੇਚਿਆ ਕੀ ਨਹੀਂ ਵੇਚਿਆ, ਕੁਝ ਜਿਹੜੀ ਮੈਮੋ ਆਫ ਅੰਡਰਸਟੈਂਡਿੰਗ ਹੋਈ ਹੈ, ਕੁਝ ਨਹੀਂ ਹੋਈ, ਲੇਕਿਨ ਅਮਰੀਕਾ ਦਾ ਇਸ ਲੈਵਲ ਦੇ ਉੱਤੇ ਜਾ ਕੇ ਇੱਕ ਪਾਸੇ ਪਤਾ ਹੈ ਅਮਰੀਕਾ ਨੂੰ ਕੀ ਹੈ, ਜੇ ਪਤਾ ਨਾ ਹੁੰਦਾ ਤੇ ਟਰਾਈਬਲ ਐਡਵਾਈਜ਼ਰੀ ਕਿਉਂ ਦਿੰਦੇ? ਵਿਦਿਨ ਏ ਮੰਥ ਜਿਹੜੀ ਇਸ ਲੈਵਲ ਦੀ ਹਾਇਰ ਆਫੀਸ਼ੀਅਲ ਡਿਸਪੈਚ ਕੀਤਾ ਵੀ ਜਾ ਉੱਥੇ ਹਿਊਮਨ ਰਾਈਟ, ਮਾਈਨੋਰਟੀਜ਼ ਔਰ ਇਹ ਉਹ ਦੀ ਗੱਲ ਕਰੋ। ਸੋ ਮੈਨੂੰ ਲੱਗਦਾ ਵੀ ਇਹ ਜਿਹੜਾ ਬਾਈਡਨ ਈਰਾ ਦੀ ਇਹ ਨੀਤੀ ਹੈ, ਔਰ ਜਿਸ ਕਦਰ ਐਡਮਿਨਿਸਟ੍ਰੇਸ਼ਨ 'ਚ ਇੰਡੀਅਨ ਭਰੇ ਹੋਏ ਨੇ 100 ਤੋਂ ਜ਼ਿਆਦਾ, ਪਤਾ ਨਹੀਂ ਤੋਂ ਕੀ ਕਰਵਾ ਰਹੇ ਨੇ, ਇਹਨੂੰ ਵਿਚਾਰੇ ਬਜ਼ੁਰਗ ਨੂੰ ਕੋਈ ਨਜ਼ਰ ਨਹੀਂ ਆਉਂਦਾ ਜਾਂ ਕੀ ਹੈਗਾ। ਲੇਕਿਨ ਮੈਂ ਸਮਝਦਾ ਵੀ ਜਿਹੜਾ ਇਸ ਦੀ ਬੈਸਟ ਵਿਕਟ ਹੋ ਸਕਦੀ ਸੀ ਬਾਈਡਨ ਦੀ, ਉਹ ਇਸ ਦੇ ਰਾਜ ਦੀ ਸਭ ਤੋਂ ਕਮਜ਼ੋਰ ਵਿਕਟ ਦੇ ਤੌਰ ਤੇ, ਔਰ ਆਉਣ ਵਾਲੇ ਪੀਰੀਅਡ 'ਚ ਜਿਹੜਾ ਅਮਰੀਕਾ ਨੂੰ ਖਮਿਆਜ਼ਾ ਭੁਗਤਣਾ ਪਏਗਾ ਬਾਈਡਨ ਦੀ ਫੋਰਨ ਪਾਲਿਸੀ ਦਾ, ਉਹ ਯੂਕਰੇਨ ਦੇ ਹਵਾਲੇ ਨਾਲ ਹੋਏ ਜਾਂ ਉਹ ਇੰਡੀਆ ਦੇ ਹਵਾਲੇ ਨਾਲ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।